ਇਹ 1945 ਦਾ ਸਰਦਾਰਾ ਸਿੰਘ ਦਾ ਰਿਕਾਰਡ ਸੀ, ਪਹਿਲੇ 3:45 ਦਾ, ਜਿਹੜਾ ਮੈਂ 3:43 ਦਾ ਕੀਤਾ। ਤੇ ਅਜੇ ਤਾਈਂ ਹੁਣ 97 ਤੋਂ ਬਾਅਦ ਅਜੇ ਤਾਈਂ ਕੋਈ ਵੀ ਇਹਨੂੰ ਟੱਚ ਨਹੀਂ ਕਰ ਸਕਿਆ ਬੱਚਾ। ਅਮਨਦੀਪ ਸਿੰਘ ਹੁਣਾਂ ਨੇ ਕਿਹਾ ਵੀ ਮੇਰਾ ਰਿਕਾਰਡ ਜਿਹੜਾ ਵੀ ਤੋੜੂਗਾ ਉਹਨੂੰ ਮੈਂ 1 ਲੱਖ ਰੁਪਇਆ ਇਨਾਮ ਆਪਣੀ ਜੇਬ ਵਿੱਚੋਂ ਦਊਂਗਾ। ਮੇਰੀ ਬੇਟੀ ਵੀ ਇਸ ਵੇਲੇ ਇੰਟਰਨੈਸ਼ਨਲ ਆ, ਏਸ਼ੀਅਨ ਗੇਮ 'ਚੋਂ ਬ੍ਰੌਂਜ਼ ਮੈਡਲ ਲੈ ਕੇ ਆਈ ਆ। ਇੰਡੀਆ 'ਚੋਂ ਓਪਨ ਇੰਡੀਆ 'ਚੋਂ ਉਹਨੇ 2 ਗੋਲਡ ਲਏ ਆ, 800 'ਚੋਂ ਵੀ ਤੇ 1500 'ਚੋਂ ਵੀ। ਅਸੀਂ 95 ਚ 5000 ਮੀਟਰ ਦਾ ਨੈਸ਼ਨਲ ਰਿਕਾਰਡ ਕੀਤਾ ਸੀ, ਸੈਫ ਗੇਮ ਵੀ ਰਿਕਾਰਡ ਕੀਤਾ ਸੀ, ਦੋਨੋਂ ਚ ਮੇਰੇ 골ਡ ਸੀਗੇ। 2002 ਏਸ਼ੀਅਨ ਗੇਮਸ ਮੇਰਾ ਸਿਲਵਰ ਮੈਡਲ ਬੁਸਾਨ ਸਾਊਥ ਕੋਰੀਆ। 2003 ਏਸ਼ੀਅਨ ਟਰੈਕ ਐਂਡ ਫੀਲਡ ਸਿਲਵਰ ਮੈਡਲ ਮਨੀਲਾ। ਉਹਦੇ ਬਾਅਦ 'ਚ ਮੈਂ 2003 ਚ ਅਰਜੁਨ ਅਵਾਰਡ ਮੈਨੂੰ ਮਿਲਿਆ। 2006 ਮਹਾਰਾਜਾ ਰਣਜੀਤ ਸਿੰਘ ਅਵਾਰਡ ਮਿਲਿਆ। ਪੰਜਾਬੀ ਰੇਡੀਓ USA ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੂੰ ਭਾਟਾ ਸਵਾਗਤ ਕਰਦਾ ਹਾਂ। ਜਿਵੇਂ ਕਿ ਗੁਰਬਾਣੀ ਵਿੱਚ ਵਿਚਾਰ ਆਉਂਦਾ ਹੈ, ਹੱਸਣਾ ਖੇਡਣਾ ਮਨ ਕਾ ਚਾਓ। ਇਸ ਵਿਚਾਰ ਤੋਂ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਡੇ ਗੁਰੂ ਪਾਤਸ਼ਾਹਾਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਨਿਰੋਲ ਸਰੀਰ ਵਿੱਚ ਹੀ ਸੱਚਾ ਤੇ ਸੁੱਚਾ ਮਨ ਵਿਕਾਸ ਹੋ ਸਕਦਾ ਹੈ। ਅੱਜ ਅਸੀਂ ਗੱਲ ਕਰਾਂਗੇ ਇੰਟਰਨੈਸ਼ਨਲ ਤੇ ਅਰਜਨ ਅਵਾਰਡੀ ਐਥਲੀਟ ਮਾਧਰੀ ਏ ਸਿੰਘ ਤੇ ਉਹਨਾਂ ਦੇ ਹਸਬੈਂਡ ਅਮਨਦੀਪ ਸਿੰਘ ਬੈਂਸ ਉਹਨਾਂ ਨਾਲ। ਆਓ ਕਰਦੇ ਹਾਂ ਗੱਲਬਾਤ। ਤੁਹਾਡਾ ਪੰਜਾਬੀ ਰੇਡੀਓ USA ਤੇ ਆਉਣ ਲਈ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਥੈਂਕ ਯੂ। ਤੁਹਾਡਾ ਵੀ ਧੰਨਵਾਦ ਮੈਡਮ ਜੀ। ਥੈਂਕ ਯੂ ਜੀ, ਥੈਂਕ ਯੂ। ਅਮਨਦੀਪ ਸਿੰਘ ਜੀ, ਤੁਸੀਂ ਥੋੜ੍ਹਾ ਜਿਹਾ ਦੱਸੋ ਵੀ ਤੁਸੀਂ ਕਿਹੜੇ ਇੰਟਰਨੈਸ਼ਨਲ ਈਵੈਂਟ ਦੇ ਵਿੱਚ ਹਿੱਸਾ ਲਿਆ? ਮੈਂ ਸਾਊਥ ਏਸ਼ੀਅਨ ਗੇਮ ਸੈਫ ਗੇਮ 'ਚ ਸਿਲਵਰ ਮੈਡਲ ਮੇਰਾ, ਉਹਦੇ ਵਿੱਚ 3:43 ਮੇਰਾ ਟਾਈਮਿੰਗ ਆ, ਜਿਹੜਾ ਕਿ ਇੰਡੀਆ ਉਸ ਵੇਲੇ ਸੈਕਿੰਡ ਬੈਸਟ ਸੀ। ਤੇ ਪੰਜਾਬ ਮੇਰਾ ਜਿਹੜਾ ਆ ਉਸ ਵੇਲੇ ਦਾ ਰਿਕਾਰਡ ਆ, ਜਿਹੜਾ ਕਿ ਅਜੇ ਤੱਕ ਵੀ ਜਿਹੜਾ ਸਟੈਂਡ ਕਰਦਾ ਆ। ਪੰਜਾਬ ਦਾ ਰਿਕਾਰਡ ਜਿਹੜਾ 3:43 ਦਾ, ਮੈਂ ਅਨਾਊਂਸ ਵੀ 2-3 ਵਾਰੀ ਆਪਣੇ, ਮੈਂ ਸੈਕਟਰੀ ਡਿਸਟ੍ਰਿਕਟ ਐਥਲੈਟਿਕ ਐਸੋਸੀਏਸ਼ਨ ਦਾ ਸੈਕਟਰੀ ਵੀ ਆ। ਅਸੀਂ ਟੀਮ ਬਣਾ ਕੇ ਭੇਜਦੇ ਹਾਂ ਤੇ ਮੇਰੇ ਪ੍ਰਧਾਨ ਸਾਡੇ ਰਕੇਸ਼ ਹੀਰ ਜੀ ਆ। ਹੁਣ ਵੀ ਸਾਡੀ ਜ਼ਿਲ੍ਹੇ ਦੀ ਟੀਮ 3 ਮੈਡਲ ਲੈ ਕੇ ਆਈ ਆ। ਸੰਗਰੂਰ ਹੋ ਰਹੀ ਸੀ ਪੰਜਾਬ ਮੀਟ, ਤੇ ਮੈਂ ਉੱਥੇ ਵੀ ਅਨਾਊਂਸ 2 ਵਾਰੀ ਕਰ ਚੁੱਕਾ ਵੀ ਜਿਹੜਾ ਪੰਜਾਬ ਦਾ ਬੱਚਾ ਮੁੰਡਾ 3:43 ਰਿਕਾਰਡ ਤੋੜੇਗਾ 1500 ਮੀਟਰ ਦਾ, ਉਹਨੂੰ ਲੱਖ ਰੁਪਇਆ ਅਸੀਂ ਆਪਣੇ ਕੋਲੋਂ ਮੈਂ ਦਊਂਗਾ। ਅਮਨਦੀਪ ਸਿੰਘ ਹੁਣਾਂ ਨੇ ਕਿਹਾ ਵੀ ਮੇਰਾ ਰਿਕਾਰਡ ਜਿਹੜਾ ਵੀ ਤੋੜੂਗਾ ਉਹਨੂੰ ਮੈਂ 1 ਲੱਖ ਰੁਪਇਆ ਇਨਾਮ ਆਪਣੀ ਜੇਬ ਵਿੱਚੋਂ ਦਊਂਗਾ। ਇਹ ਜਿਹੜਾ ਤੁਹਾਡਾ ਰਿਕਾਰਡ ਸੀ ਇਹ ਕਿੰਨਾ ਟਾਈਮ ਹੋ ਗਿਆ? ਇਹ 97 ਦਾ ਆ। 97 ਵਿੱਚ? ਇਹ 1945 ਦਾ ਸਰਦਾਰਾ ਸਿੰਘ ਦਾ ਰਿਕਾਰਡ ਸੀ, ਪਹਿਲੇ 3:45 ਦਾ। ਇਹ ਅੰਬਾਲੇ 'ਚ ਕੀਤਾ ਸੀ ਉਹਨੇ, ਫੌਜ ਦੇ ਵਿੱਚ ਸੀ ਸਰਦਾਰਾ ਸਿੰਘ। ਜਦੋਂ ਪੰਜਾਬ ਇਕੱਠਾ ਹੁੰਦਾ ਸੀ, ਹਰਿਆਣਾ ਤੇ ਹਿਮਾਚਲ ਇਹ ਸਾਰਾ ਇਕੱਠਾ ਸੀ, ਤੇ ਅੰਬਾਲੇ ਦੇ ਵਿੱਚ ਇਹ ਪੰਜਾਬ ਦਾ ਰਿਕਾਰਡ ਸੀ ਜਿਹੜਾ ਮੈਂ 3:45 ਦਾ, ਜਿਹੜਾ ਮੈਂ 3:43 ਦਾ ਕੀਤਾ। ਤੇ ਅਜੇ ਤਾਈਂ ਹੁਣ 97 ਤੋਂ ਬਾਅਦ ਅਜੇ ਤਾਈਂ ਕੋਈ ਵੀ ਇਹਨੂੰ ਟੱਚ ਨਹੀਂ ਕਰ ਸਕਿਆ ਬੱਚਾ, ਅਜੇ ਮੁੰਡਾ ਕੋਈ। ਮੈਂ ਤਾਂ ਅਨਾਊਂਸ ਕਰਦਾ ਵੀ ਸਾਡੀ ਕੋਈ ਜਵਾਨੀ ਉੱਠੇ ਤੇ ਇਹਨੂੰ ਤੋੜੇ, ਸਮਾਂ ਇਹਨੂੰ ਤੋੜੇ। ਇਸ ਟਾਈਮ ਤੁਸੀਂ ਕਿਸੇ ਜੌਬ ਦੇ ਵਿੱਚ ਸਰਗਰਮ ਹੋ? ਮੈਂ ਜੌਬ ਰਿਟਾਇਰਮੈਂਟ ਲੈ ਲਈ ਇਸੇ ਕਰਕੇ ਕਿ ਮੈਂ ਬੇਟੀ ਨੂੰ, ਮੇਰੀ ਬੇਟੀ ਵੀ ਇਸ ਵੇਲੇ ਇੰਟਰਨੈਸ਼ਨਲ ਆ, ਏਸ਼ੀਅਨ ਗੇਮ 'ਚੋਂ ਬ੍ਰੌਂਜ਼ ਮੈਡਲ ਲੈ ਕੇ ਆਈ ਆ। ਓਲੰਪਿਕ ਦੇ ਵਿੱਚ 4 ਸੈਕਿੰਡ ਕੁਆਲੀਫਾਈ 'ਤੇ ਰਹਿ ਗਈ ਆ। ਹੁਣ ਉਹ ਏਸ਼ੀਆ ਦੀ ਤਿਆਰੀ ਕਰ ਰਹੀ ਆ, 2020 ਵਿੱਚ ਏਸ਼ੀਅਨ ਗੇਮ ਆ ਰਹੀ ਆ। ਤੇ ਉਹਦੀ ਤਿਆਰੀ ਖਾਤਰ, ਕਿਉਂਕਿ ਉਹਨੂੰ ਕਦੀ ਮੈਂ ਟ੍ਰੇਨਿੰਗ ਲਈ ਹਿਮਾਚਲ ਲੈ ਕੇ ਜਾਣਾ, ਕਦੀ ਉਹਨੂੰ ਬੈਂਗਲੌਰ ਲੈ ਕੇ ਜਾਣਾ, ਤੇ ਮੈਨੂੰ ਛੁੱਟੀ ਲੈਣੀ ਪੈਂਦੀ ਸੀ ਵਾਰ-ਵਾਰ। ਮੈਂ ਰਿਟਾਇਰਮੈਂਟ ਲੈ ਲਈ ਕਿਉਂ ਮੇਰੀ ਵਾਈਫ ਵੀ ਬਿਜਲੀ ਬੋਰਡ ਸੀ, ਮੈਂ ਬਿਜਲੀ ਬੋਰਡ 'ਚ ਹੀ ਹਾਂ। ਤੇ ਉਹ ਮੈਂ ਇਸ ਕਰਕੇ ਬੱਚਿਆਂ 'ਤੇ ਧਿਆਨ ਦੇਣ ਲਈ, ਬੇਟੇ ਨੂੰ ਮੈਂ ਉਹਨੂੰ ਵੀ ਐਥਲੈਟਿਕ ਦੇ ਵਿੱਚ ਪਾਇਆ, ਕ੍ਰਿਕਟ ਵੀ ਨਾਲ ਖੇਡਦਾ, ਨਾਲ ਉਹਨਾਂ ਬੱਚਿਆਂ 'ਤੇ ਧਿਆਨ ਦੇਣ ਲਈ ਮੈਂ ਪਹਿਲਾਂ 10 ਸਾਲ ਰਿਟਾਇਰਮੈਂਟ ਲੈ ਲਈ ਆ ਬਿਜਲੀ ਬੋਰਡ। ਬੇਟੀ ਦਾ ਨਾਮ ਕੀ ਆ ਜੀ ਤੁਹਾਡੀ ਦਾ? ਹਰਮਿਲਨ ਬੈਂਸ ਹੈ ਜੀ, ਹਰਮਿਲਨ ਬੈਂਸ, ਜਿਹੜੀ ਇਸ ਵੇਲੇ ਇੰਡੀਆ 'ਚੋਂ ਓਪਨ ਇੰਡੀਆ 'ਚੋਂ ਉਹਨੇ 2 ਗੋਲਡ ਲਏ ਆ, 800 'ਚੋਂ ਵੀ ਤੇ 1500 'ਚੋਂ ਵੀ। ਉਹ 23 ਦੀ ਹੋਈ ਆ ਅਜੇ, ਤੇ ਉਹਨੇ ਆਪਣੀ ਮਦਰ ਦੇ ਟਾਈਮ ਬ੍ਰੇਕ ਕਰਤੇ ਦੋਨੇ, ਜਿਹੜੀ ਕਿ ਦਰਸ਼ਕੋ ਸਾਰੀ ਫੈਮਿਲੀ ਜਿਹੜੀ ਆ ਸਪੋਰਟਸ ਦੇ ਨਾਲ ਰੁੱਝੀ ਹੋਈ ਆ। ਇੱਕ ਤੋਂ ਇੱਕ ਵੱਧ ਕੇ ਐਥਲੀਟ ਆ, ਆਪਣੇ ਰਿਕਾਰਡ ਬਣਾਉਂਦੇ ਤੇ ਆਪਣੇ ਹੀ ਤੋੜੀ ਜਾਂਦੇ ਆ ਇਸ ਪਰਿਵਾਰ ਦੇ ਵਿੱਚ। ਆਓ ਗੱਲ ਕਰਦੇ ਆ ਮੈਡਮ ਜੀ ਉਹਨਾਂ ਨਾਲ। ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਡਮ ਜੀ, ਤੁਸੀਂ ਅਰਜਨ ਅਵਾਰਡੀ ਹੋ, ਕਿੰਨਾ ਟਾਈਮ ਸੀ, ਉਹ ਕਿੱਥੇ ਇਵੈਂਟ ਹੋਇਆ ਸੀ ਜਿਹਦਾ ਵੀ ਤੁਹਾਡਾ ਨੈਸ਼ਨਲ ਰਿਕਾਰਡ ਹੈਗਾ ਕੋਈ ਜੀ? ਅਸੀਂ 95 ਚ 5000 ਮੀਟਰ ਦਾ ਨੈਸ਼ਨਲ ਰਿਕਾਰਡ ਕੀਤਾ ਸੀ, ਸੈਫ ਗੇਮ ਵੀ ਰਿਕਾਰਡ ਕੀਤਾ ਸੀ, ਦੋਨੋਂ ਚ ਮੇਰੇ 골ਡ ਸੀਗੇ। 2002 ਏਸ਼ੀਅਨ ਗੇਮਸ ਮੇਰਾ ਸਿਲਵਰ ਮੈਡਲ ਬੁਸਾਨ ਸਾਊਥ ਕੋਰੀਆ। 2003 ਏਸ਼ੀਅਨ ਟਰੈਕ ਐਂਡ ਫੀਲਡ ਸਿਲਵਰ ਮੈਡਲ ਮਨੀਲਾ। ਉਹਦੇ ਬਾਅਦ 'ਚ ਮੈਂ 2003 ਚ ਅਰਜੁਨ ਅਵਾਰਡ ਮੈਨੂੰ ਮਿਲਿਆ। 2006 ਮਹਾਰਾਜਾ ਰਣਜੀਤ ਸਿੰਘ ਅਵਾਰਡ ਮਿਲਿਆ।
ਤਾਂ ਹੁਣ ਇਸ ਟਾਈਮ ਮੈਂ ਬਿਜਲੀ ਬੋਰਡ ਸੀਨੀਅਰ ਸਪੋਰਟਸ ਆਫੀਸਰ ਕੰਮ ਕਰ ਰਹੀ ਹਾਂ। ਮੈਡਮ ਜੀ ਇਹ ਜਾਣੀ ਕਿ ਤੁਹਾਡਾ ਪਿਛੋਕੜ ਜਿਹੜਾ ਆ ਉਹ ਪੰਜਾਬ ਤੋਂ ਨਹੀਂ ਹੈਗਾ, ਤੇ ਭਾਜੀ ਹੁਣਾਂ ਨਾਲ ਕਿੱਦਾਂ ਮੁਲਾਕਾਤ ਹੋਈ, ਥੋੜਾ ਜਿਹਾ ਇਸ ਬਾਰੇ ਦੱਸ ਸਕਦੇ ਆ ਜੀ? ਜੀ ਅਸੀਂ ਇੰਡੀਆ ਕੈਂਪ 'ਚ ਸੀਗੇ, ਸਾਡੀ ਮੁਲਾਕਾਤ ਹੋਈ, ਦੋਨੋਂ ਅੱਛੇ ਪਲੇਅਰ ਸੀਗੇ, ਤਾਂ ਸਾਡੀ ਦੋਨੋਂ ਦੀ ਮਰਜ਼ੀ ਸੀਗੀ, ਅਸੀਂ ਲਵ ਮੈਰਿਜ ਕਰਾਈ। ਬੱਚਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ, ਕਿੱਦਾਂ ਅੱਗੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਸਪੋਰਟਸ ਵੱਲ ਕਿੱਦਾਂ ਆ ਸਕਦੀ ਆ? ਹਾਂਜੀ ਦੇਖੋ, ਪੰਜਾਬ 'ਚ ਟੈਲੈਂਟਸ ਤਾਂ ਬਹੁਤ ਹੈਗਾ, ਬਟ ਸਰਕਾਰ ਨੂੰ ਚਾਹੀਦਾ ਕਿ ਇਸ ਟੈਲੈਂਟ ਨੂੰ ਅੱਗੇ बढ़ाए। ਹਰਿਆਣਾ ਬਹੁਤ ਵਧੀਆ ਕਰ ਰਹੀ ਹੈ, ਪਲੇਅਰਾਂ ਨੂੰ ਸਾਰਾ ਮਾਨ ਸਨਮਾਨ ਦੇ ਰਹੀ ਹੈ ਔਰ ਮੈਡਲ ਵੀ ਆ ਰਹੇ ਹਰਿਆਣਾ ਦਾ। ਉਸ ਮੁਤਾਬਿਕ ਪੰਜਾਬ ਸਾਡਾ ਬਹੁਤ ਪਿੱਛੇ ਹੈ। ਅਸੀਂ ਚਾਹੁੰਦੇ ਹਾਂ, ਪੰਜਾਬ ਸਰਕਾਰ ਨੂੰ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਪਲੇਅਰਾਂ ਨੂੰ ਵੱਧ ਤੋਂ ਵੱਧ ਮਤਲਬ ਫੈਸਿਲਿਟੀ ਦਿਓ ਤਾਂ ਕਿ ਉਹ ਇੰਟਰਨੈਸ਼ਨਲ ਲੈਵਲ ਤੇ ਮੈਡਲ ਲੈ ਸਕੇ। ਮੈਡਮ ਜੀ ਪਿੱਛੇ ਜੇ ਓਲੰਪਿਕ ਹੋਈ ਆ ਬਈ ਸਾਡੇ ਪੰਜਾਬ ਦਾ ਕੋਈ ਵੀ ਉਹਦੇ ਵਿੱਚ ਜਿਹੜਾ ਵੀ ਐਥਲੀਟ ਜਾਂ ਕੋਈ ਖਿਲਾੜੀ ਕੋਈ ਵੀ ਮੈਡਲ ਨਹੀਂ ਪ੍ਰਾਪਤ ਕਰ ਸਕਿਆ, ਤੁਸੀਂ ਇਹਦੇ ਵਿੱਚ ਕੀ ਕਹਿਣਾ ਚਾਹੁੰਦੇ ਆ ਬਈ ਸਰਕਾਰ ਦੀਆਂ ਕਮੀਆਂ ਆ, ਕੀ ਕਹਿ ਸਕਦੇ ਆ ਤੁਸੀਂ? ਸਰਕਾਰ ਦੀ ਕਮੀਆਂ ਹੈਗੀ, ਹਰਿਆਣਾ ਜਿਹੜੀ ਹੈ ਸਰਕਾਰ ਉਹ ਕਾਫੀ ਪਲੇਅਰਾਂ ਨੂੰ ਮਤਲਬ ਮੋਟੀਵੇਸ਼ਨ ਕਰਦਾ ਹੈ, ਤਾਂ ਪੰਜਾਬ ਸਰਕਾਰ ਖੇਲ ਵੱਲੋਂ ਕੁਝ ਵੀ ਧਿਆਨ ਨਹੀਂ ਦਿੰਦੀ ਹੈ। ਨਾਲੇ ਸਾਡਾ ਬਿਜਲੀ ਬੋਰਡ ਜਿੱਦਾਂ ਹੈਗਾ ਉਹ ਵੀ ਕਹਿੰਦੇ ਸਪੋਰਟਸ ਸੈਲ ਤੋੜਨ ਨੂੰ ਬੈਠੇ ਹੈ ਕਿ ਜਦਕਿ ਪਲੇਅਰਾਂ ਨੂੰ ਤੁਸੀਂ ਮੌਕਾ ਦਿਓ। ਜਿਹੜੀ ਸਟੇਟ 'ਚ ਪਲੇਅਰ ਤਗੜੇ ਹੁੰਦੇ ਉਹ ਸਟੇਟ ਹੀ ਤਗੜੀ ਹੁੰਦੀ ਹੈ, ਜਾਂ ਕੰਟਰੀ ਜਿਹੜੀ ਕੰਟਰੀ 'ਚ ਮੈਡਲ ਵਧੀਆ ਮਤਲਬ ਲੋਕੀ ज़्यादा जितते हो तो वो कंट्री भी तगड़ी होंगी है। तो पंजाब नूं असीं रिक्वेस्ट करते हैं पंजाब सरकार नूं कि वध तो वध प्लेयरां नूं भर्ती करो, वध तो वध उन्हां नूं फैसिलिटी दिओ ताकि वो वधिया प्लेयर बन सके। ਅਮਨਦੀਪ ਸਿੰਘ ਜੀ ਤੁਸੀਂ ਇੱਥੋਂ ਲੋਕਲ ਵਾ, ਤੁਹਾਨੂੰ ਕੀ ਲੱਗਦਾ ਵੀ ਆਪਣੇ ਪਲੇਅਰਾਂ ਤੇ ਜਿਹੜੇ ਬਾਹਰਲੇ ਪਲੇਅਰ ਉਹਨਾਂ 'ਚ ਕੀ ਡਿਫਰੈਂਸ ਵਾ? ਉਹਦੇ 'ਚ ਇਹ ਡਿਫਰੈਂਸ ਹੈ ਜੀ, ਜਿਹੜੇ ਬਾਹਰਲੇ ਪਲੇਅਰ ਉਹ 8 ਤੋਂ 10 ਸਾਲ 'ਚ ਬੱਚੇ ਨੂੰ ਕੈਚਅਪ ਕਰ ਲੈਂਦੇ, ਜਿੱਦਾਂ ਸਾਡੇ ਡੀਪੀ ਜਗਦੀਸ਼ ਜੀ ਆ। ਇਹ ਇੱਦਾਂ ਜੇ ਸਾਰੇ ਹੋ ਜਾਣ ਤਾਂ ਸਾਡੇ ਬੱਚੇ ਤੁਰ ਪੈਣਗੇ, ਕਿਉਂਕਿ ਇੱਕ ਜਿਹੜੇ ਬੱਚੇ ਨੂੰ ਨਾ ਛੋਟੇ ਬੱਚੇ ਨੂੰ ਸਾਂਭਣਾ ਉਹ ਬਹੁਤ ਵੱਡੀ ਗੱਲ ਹੁੰਦੀ। ਇੱਕ ਵੱਡੇ ਇੱਕਦਮ ਨਹੀਂ ਓਲੰਪਿਕ 'ਚ ਮੈਡਲ ਆਉਂਦੇ, 20-20 ਸਾਲ ਦੀ ਤਪੱਸਿਆ ਕਰਨੀ ਪੈਂਦੀ ਆ, ਅਤੇ ਉਹਦੇ ਲਈ ਜਿਹੜਾ ਆ ਗਰਾਊਂਡ ਬਹੁਤ ਜ਼ਰੂਰੀ ਆ। ਗਰਾਊਂਡ ਲੈਵਲ 'ਤੇ ਸਾਡੇ ਕੰਮ ਬਿਲਕੁਲ ਗੌਰਮੈਂਟ ਨਹੀਂ ਕਰਦੀ, ਨਾ ਤਾਂ ਗਰਾਊਂਡਾਂ ਦੇ ਜੇ ਸਟੇਡੀਅਮ ਹੀ ਹੈ ਨਹੀਂ ਗੇ। ਸਾਡੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਟਰੈਕ ਹੈ ਨਹੀਂ, ਅਸੀਂ ਜਾ ਕੇ ਆਪਣੀ ਬੇਟੀ ਨੂੰ ਕਦੀ ਜਲੰਧਰ ਟਰੈਕ ਕਰਾਉਣ ਜਾਂਦੇ ਹਾਂ, ਪ੍ਰੈਕਟਿਸ ਕਰਾਉਣ ਜਾਂਦੇ ਸਿੰਥੈਟਿਕ ਟਰੈਕ 'ਤੇ, ਕਦੀ ਪਟਿਆਲੇ ਜਾਂਦੇ ਹਾਂ। ਹੁਸ਼ਿਆਰਪੁਰ ਜ਼ਿਲ੍ਹੇ ਇਹ ਕਮ ਸੇ ਕਮ ਇਹ ਤਹਿਸੀਲ ਵਾਈਜ਼ ਤਾਂ ਇੱਕ ਗਰਾਊਂਡ ਦੇ ਦੇਣ ਜਿੱਥੇ ਬੱਚਾ 10-20 ਕਿਲੋਮੀਟਰ 'ਤੇ ਜਾ ਕੇ ਆਪਣੀ ਟ੍ਰੇਨਿੰਗ ਕਰ ਸਕੇ, ਅਤੇ ਫਿਰ ਉੱਥੇ ਕੋਚ ਦੇ ਦੇਣ। ਅਸੀਂ ਜਿਹੜਾ ਆ ਹੌਸਪੀਟਲ ਦੇ ਵਿੱਚ ਇੱਕ ਡਾਕਟਰ ਦਿੰਦੇ ਆ, 1.5 ਲੱਖ ਰੁਪਏ ਉਹਨੂੰ ਤਨਖਾਹ ਦਿੰਦੇ ਆ, ਅਤੇ ਉਹ 300-400 ਰੁਪਏ ਦੀ ਨਸ਼ਾ ਛਡਾਊ ਦੀ ਦਵਾਈ ਦਿੰਦਾ ਹੈ ਰੋਜ਼, ਅਤੇ ਉੱਥੇ 250-300 ਮੁੰਡਾ ਆਉਂਦਾ। ਉਹਦੇ ਨਾਲੋਂ ਅਸੀਂ 50,000 ਦੇ 3 ਕੋਚ ਰੱਖ ਦਈਏ ਅਤੇ 250-300 ਦਾ ਦੁੱਧ ਕੇਲੇ ਲਾ ਦਈਏ, ਅਤੇ ਸਾਰੇ ਨਸ਼ਾ ਵੀ ਛੱਡ ਜਾਓਗੇ, ਨਾਲੇ ਤਕੜੇ ਹੋ ਜਾਓਗੇ। ਪੰਜਾਬ ਵਿੱਚ ਪਹਿਲਾਂ ਕਿਹਾ ਜਾਂਦਾ ਸੀ 5 ਦਰਿਆ ਵਗਦੇ, ਹੁਣ 6ਵਾਂ ਦਰਿਆ ਜਿਹੜਾ ਨਸ਼ਿਆਂ ਦਾ ਵਗ ਗਿਆ। ਸਪੋਰਟਸ ਹੀ ਆ ਜਿਹੜੀ ਇਹਨੂੰ ਠੱਲ ਪਾ ਸਕਦੀ ਆ, ਤੁਹਾਡੇ ਕੀ ਵਿਚਾਰ ਨੇ? ਬਿਲਕੁਲ, ਸਪੋਰਟਸ ਹੀ ਜਿਹੜਾ ਇਹ ਸਪੋਰਟਸ ਦਾ ਵੀ ਇੱਕ ਨਸ਼ਾ ਹੁੰਦਾ। ਜਦੋਂ ਤੁਸੀਂ ਗਰਾਊਂਡ ਦਾ ਨਸ਼ਾ ਲੱਗ ਗਿਆ ਨਾ ਕਿਸੇ ਨੂੰ, ਉਹ ਫਿਰ ਦੂਜਾ ਨਸ਼ਾ ਨਹੀਂ ਕਰੂਗਾ, ਉਹ ਗਰਾਊਂਡੇ ਜਾਊਗਾ ਸਵੇਰੇ ਸ਼ਾਮ ਆਪਣੀ ਸਰੀਰ ਨੂੰ ਸੈੱਟ ਕਰਨ ਲਈ। ਇਸ ਕਰਕੇ ਇੱਧਰ ਸਾਨੂੰ ਕੋਚਿਸ ਭਰਤੀ ਕਰਨ, ਜ਼ਿਆਦਾ ਕੋਚ ਭਰਤੀ ਕਰਨ, ਗਰਾਊਂਡਾਂ ਬਣਾਉਣ, ਔਰ ਮਾਪੇ ਦਾ ਵੀ ਬਹੁਤ ਜ਼ਿਆਦਾ ਇਹਦੇ ਵਿੱਚ ਰੋਲ ਆ। ਜੇ ਮਾਪੇ ਟਾਈਮ 'ਤੇ ਦੇਖੋ, ਆਪਾਂ ਉਹਨੂੰ 8-10 ਸਾਲ ਦੇ ਬੱਚੇ ਨੂੰ ਗਰਾਊਂਡ ਲੈ ਕੇ ਜਾਣ, ਅਤੇ ਜੇ ਉਹ ਲੈ ਕੇ ਜਾਊਗੇ ਉਹ ਬੱਚੇ ਨੂੰ ਆਦਤ ਤਾਂ ਪਊਗੀ। ਜਦੋਂ ਬੱਚਾ ਵਿਗੜ ਜਾਂਦਾ 20-22 ਸਾਲ ਦਾ, ਫਿਰ ਉਹ ਕਹਿੰਦੇ ਜੀ ਸਾਡਾ ਕਹਿਣਾ ਨਹੀਂ ਮੰਨਦਾ, ਇਹ ਕੁਛ ਨਹੀਂ ਕਰਦਾ। ਜਦ ਅਸੀਂ ਆਪਣੇ ਬੱਚੇ ਨੂੰ ਮੌਕਾ ਨਹੀਂ ਦਿੰਦੇ, ਇਹਨੂੰ ਰਸਤਾ ਤਾਂ ਦਿਖਾ ਲਓ। ਜੇ ਉਹ ਰਸਤੇ 'ਤੇ ਨਹੀਂ ਜਾਂਦਾ, ਫਿਰ ਆਪਣੇ ਬੱਚੇ ਨੂੰ ਨੁਕਸ ਕੱਢੋ ਵੀ ਹਾਂ ਇਹ ਕੁਛ ਨਹੀਂ ਕਰਦਾ। ਆਪਾਂ ਨੂੰ ਰਸਤਾ ਦਿਖਾਉਣਾ ਪੈਣਾ। ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ 2 ਸ਼ਬਦ ਕੀ ਕਹੋਗੇ ਜੀ ਤੁਸੀਂ? ਅਸੀਂ ਤਾਂ ਇਹ ਕਹਿੰਦੇ ਆ ਵੀ ਆਪਣੇ ਜੇ ਪੰਜਾਬ ਨੂੰ ਪਹਿਲੇ ਵਰਗਾ ਨਰੋਆ ਦੇਖਣਾ ਚਾਹੁੰਦੇ ਆ, ਅਤੇ ਸਾਰੇ ਬੱਚੇ ਜਿਹੜੇ ਆ ਸਪੋਰਟਸ ਦੇ ਵਿੱਚ ਜਿਹੜੀ ਵੀ ਰੁਚੀ ਆ ਉਹਦੇ ਵਿੱਚ ਆਪਣੇ ਜਾਣ, ਮਾਪੇ ਆਪਣਾ ਟਾਈਮ ਦੇਣ। ਮਾਪੇ ਨੂੰ ਟਾਈਮ ਦੇਣਾ ਪੈਣਾ ਜ਼ਿਆਦਾ, ਕਿਉਂਕਿ ਜੇ ਅਸੀਂ ਗੌਰਮੈਂਟ ਵਾਲੇ ਦੇਖੀ ਜਾਵਾਂਗੇ ਨਾ, ਅਤੇ ਉਹਦੇ ਕੋਲ ਸਾਡੇ ਲਈ ਜੋਗਾ ਟਾਈਮ ਹੈ ਨਹੀਂ ਅਜੇ। ਉਹ ਤਾਂ ਦੇਖੂਗੇ ਜਦੋਂ ਅਸੀਂ ਕੁਝ ਕਰਕੇ ਦਿਖਾ ਦੇਵਾਂਗੇ, ਫਿਰ ਗੌਰਮੈਂਟ ਕਹੂਗੀ ਹਾਂ ਵੀ ਸਾਡੇ ਕੋਲ ਬੱਚੇ ਬਹੁਤ ਆ। ਹੁਣ ਹਰਿਆਣੇ ਦੇ ਵਿੱਚ ਉਹ ਪਿੰਡ ਉਹਨਾਂ ਦੇ ਖਾੜੇ ਆ ਭਲਵਾਨਾਂ ਦੇ, ਪਿੰਡ ਉਹਨਾਂ ਦੇ ਉਹ ਬੱਚੇ ਆਪੇ ਤਿਆਰੀਆਂ ਕਰਦੇ ਆ। ਉਹ ਜਦੋਂ ਤਕੜਾ ਹੋ ਜਾਂਦਾ ਫਿਰ ਗੌਰਮੈਂਟ ਸਾਂਭ ਲੈਂਦੀ ਆ। ਇੱਦਾਂ ਸਾਨੂੰ ਵੀ ਆਪੇ ਤਕੜੇ ਹੋਣਾ ਪੈਣਾ ਪਹਿਲਾਂ। ਜੇ ਗੌਰਮੈਂਟ ਵੱਲ ਦੇਖੀ ਜਾਵਾਂਗੇ ਫਿਰ ਅਸੀਂ ਬਹੁਤ ਪਿੱਛੇ ਰਹਿ ਜਾਵਾਂਗੇ। ਬਾਈ ਜੀ ਨੇ ਬਹੁਤ ਵਧੀਆ ਮੈਸੇਜ ਦਿੱਤਾ ਕਿ ਬਈ ਸਾਨੂੰ ਆਪਣੇ ਬੱਚਿਆਂ ਨੂੰ ਆਪ ਗਰਾਊਂਡਾਂ ਵਿੱਚ ਲਿਆਉਣਾ ਪਵੇਗਾ ਤਾਂ ਕਿ ਉਹਨਾਂ ਦੀ ਰੁਚੀ ਜਿਹੜੀ ਸਪੋਰਟਸ ਵਾਲੇ ਪਾਸੇ ਪੈ ਸਕੇ, ਅਤੇ ਜੋ ਵੀ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ ਉਹਨੂੰ ਆਪਾਂ ਠੱਲ ਪਾ ਸਕੀਏ। ਤੁਹਾਡਾ ਬਹੁਤ ਬਹੁਤ ਧੰਨਵਾਦ ਅਮਨਦੀਪ ਜੀ। ਥੈਂਕ ਯੂ ਭਾਅ ਜੀ, ਥੈਂਕ ਯੂ। ਤੁਸੀਂ ਇੱਦਾਂ ਬੱਚਿਆਂ ਨੂੰ ਪ੍ਰਮੋਟ ਕਰਦੇ ਰਹੋ। ਇੱਦਾਂ ਦੇ ਸਾਡੇ ਡੀਪੀ ਸਾਹਿਬ ਜਗਦੀਸ਼ ਹੋਣਾ ਵਰਗੇ ਆ, ਇਹ ਜਿਹੜੇ ਜਿੱਥੇ ਜਾਂਦੇ ਆ ਉੱਥੇ ਇੱਦਾਂ ਬੱਚਿਆਂ ਨੂੰ ਤਿਆਰ ਕਰਨ ਲੱਗੇ। ਸਾਨੂੰ ਬਹੁਤ ਖੁਸ਼ੀ ਹੈ, ਇਹਨਾਂ ਕਰਕੇ ਅਸੀਂ ਦੌੜੇ ਆਏ ਹਾਂ ਵੀ ਤੁਸੀਂ ਆ ਬਹੁਤ ਵਧੀਆ ਉਪਰਾਲਾ ਕਰ ਰਹੇ ਆ। ਥੈਂਕ ਯੂ ਮੈਡਮ ਜੀ, ਤੁਹਾਡਾ ਵੀ ਟਾਈਮ ਦੇਣ ਲਈ ਜੀ।
ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਧੰਨਵਾਦ ਜੀ।